आउज़ु बिल्लाहि मिनश्शैतानिर्रजीम बिस्मिल्लाहिर्रहमानिर्रहीम। अल्लाह ਦੇ ਰਸੂਲ ਦੀ ਗੱਲ ਦੇ ਵਿੱਚ ਅਸੀਂ ਅੱਜ ਇਹ 5ਵਾਂ ਸੈਸ਼ਨ ਹੈ ਸਾਡਾ, ਅਤੇ ਅਸੀਂ ਗੱਲ ਕਰ ਰਹੇ ਹਾਂ ਸੂਰਤ ਵਨਾਸ ਦੀ ਤਫਸੀਲ ਬਿਆਨ ਕਰਨ ਦੀ ਕੋਸ਼ਿਸ਼ ਮੈਂ ਕਰ ਰਹੀ ਹਾਂ। ਉਹਨੂੰ ਆਸਾਨ ਲਫ਼ਜ਼ਾਂ ਦੇ ਵਿੱਚ ਅਸੀਂ ਅੱਜ ਕੱਲ੍ਹ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਅਸੀਂ ਇਹਨੂੰ ਕਿਸ ਤਰੀਕੇ ਨਾਲ ਸਮਝ ਸਕਦੇ ਹਾਂ। ਇਹਨਾਂ ਆਯਾਤ ਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਹੈ, ਹੋ ਸਕਦਾ ਮੇਰੀਆਂ ਧੀਆਂ ਨੂੰ, ਮੇਰੀਆਂ ਭੈਣਾਂ ਨੂੰ, ਮੇਰੀਆਂ ਨੂੰਹਾਂ ਨੂੰ ਇਸ ਗੱਲ ਦੀ ਸਮਝ ਲੱਗ ਜਾਏ, ਮੇਰੇ ਬੱਚਿਆਂ ਨੂੰ ਇਸ ਗੱਲ ਦੀ ਸਮਝ ਲੱਗ ਜਾਏ ਅਤੇ ਇਹ ਮੇਰੇ ਵਾਸਤੇ ਤੋਸ਼ਾ ਆਖਰਤ ਬਣ ਜਾਏ। ਅਗਰ ਮੇਰੇ ਕੋਲ ਕਿਸੇ ਕਿਸਮ ਦੀ ਵਿੱਚ ਕੋਈ ਕਮੀ ਕੋਤਾਹੀ ਹੋ ਜਾਏ ਅਤੇ ਦਰਗੁਜ਼ਰ ਫਰਮਾਇਆ ਜੀ, ਇਨਸਾਨ ਆ ਮੈਂ ਵੀ। ਅਸੀਂ ਗੱਲ ਕਰ ਰਹੇ ਸਾਂ ਅੱਲਾਹ ਤਾਲਾ ਦੇ 3 ਨਾਵਾਂ ਦੀ ਤਾਕਤ, ਯਾਨੀ ਅੱਲਾਹ ਤਾਲਾ ਇਨਸਾਨਾਂ ਦਾ ਰੱਬ, ਸਾਰੀਆਂ ਇਨਸਾਨਾਂ ਦਾ, ਅਤੇ ਸਾਰਿਆਂ ਇਨਸਾਨਾਂ ਦਾ ਬਾਦਸ਼ਾਹ ਅਤੇ ਇਨਸਾਨਾਂ ਦਾ ਹਕੀਕੀ ਮਾਬੂਦ। ਯਾਨੀ ਦੁਨੀਆ ਦੇ ਵਿੱਚ 4 ਸ਼ਰ ਜਿਹੜੇ ਨੇ ਉਹ ਅੱਲਾਹ ਤਬਾਰਕ व ਤਾਲਾ ਦਾ ਸਿਰਫ ਇੱਕ ਨਾਂ ਦਾ ਵਸੀਲਾ ਹੀ ਕਾਫੀ ਹੈ ਕਿ ਕੁਲ ਆਊਜ਼ੁ ਬਿਰੱਬਿਲ ਫਲਕ। ਇੱਕ ਨਾਂ ਅੱਲਾਹ ਤਾਲਾ ਦੇ ਸਿਰਫ ਇੱਕ ਨਾਂ ਦੀ ਤਾਕਤ ਦੇ ਨਾਲ ਦੁਨੀਆ ਦੇ ਸਾਰੇ ਜਿਹੜੇ ਸ਼ਰ ਨੇ ਨਾ ਉਹਨਾਂ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਲੇਕਿਨ ਸ਼ੈਤਾਨ ਦਾ ਸ਼ਰ ਕਿੰਨਾ ਖਤਰਨਾਕ ਹੈ ਕਿ ਅੱਲਾਹ ਤਾਲਾ ਨੇ ਇਹਦੇ ਵਾਸਤੇ 3 ਨਾਵਾਂ ਦੀ ਤਾਕਤ ਅਤਾ ਫਰਮਾਈ। ਇਸ ਸੂਰਾ ਦੇ ਵਿੱਚ ਖਿਤਾਬ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਹੈ ਕਿ ਤੁਸੀਂ ਕਹਿ ਦਿਓ ਕਿ ਮੈਂ ਪਨਾਹ ਦੇ ਵਿੱਚ ਆਉਣਾ ਵਾਂ ਇਨਸਾਨਾਂ ਦੇ ਮਾਬੂਦ ਦੇ ਰੱਬ ਦੀ। ਦੁਨੀਆ ਦੇ ਵਸਵਸਿਆਂ ਦੀਆਂ 3 ਕਿਸਮਾਂ ਨੇ। ਯਾਨੀ ਐਸਾ ਵਸਵਸਾ ਜਿਹੜਾ ਕਦੀ ਇੰਝ ਵਿੱਚ ਹੁੰਦਾ ਹੈ ਨਾ, ਇਨਸਾਨ ਦੁਨੀਆ ਦੇ ਵਿੱਚ ਅੱਲਾਹ ਤਬਾਰਕ व ਤਾਲਾ ਦੇ ਇਲਾਵਾ ਦੂਸਰਿਆਂ ਨੂੰ ਆਪਣਾ ਨਿਜਾਤ ਦਹਿੰਦਾ ਸਮਝ ਲੈਂਦਾ, ਮੁਸ਼ਕਿਲ ਕੁਸ਼ਾ ਸਮਝ ਲੈਂਦਾ, ਹਾਜਤ ਰਵਾ ਸਮਝ ਲੈਂਦਾ, ਮਦਦਗਾਰ ਸਮਝ ਲੈਂਦਾ, ਹਮਦਰਦ ਦੋਸਤ ਸਮਝ ਲੈਂਦਾ। ਹਾਲਾਂਕਿ ਇਹ ਸਾਰੇ ਜਿਹੜੇ ਨੇ ਅੱਲਾਹ ਤਾਲਾ, ਜਬ ਤੱਕ ਅੱਲਾਹ ਤਬਾਰਕ व ਤਾਲਾ ਦਾ ਸਹਾਰਾ ਨਾ ਹੋਵੇ ਔਰ ਅੱਲਾਹ ਤਾਲਾ ਦੀ ਰਜ਼ਾ ਸ਼ਾਮਿਲ ਹਾਲ ਨਾ ਹੋਵੇ, ਉਹਦੀ ਮਦਦ ਸ਼ਾਮਿਲ ਹਾਲ ਨਾ ਹੋਵੇ, ਅਤੇ ਇਹਨਾਂ ਦੇ ਵਿੱਚੋਂ ਕੋਈ ਵੀ ਵਸੀਲਾ ਜਿਹੜਾ ਅਸੀਂ ਸਮਝ ਰਹੇ ਹੁੰਦੇ ਹਾਂ ਕਿ ਸਾਡਾ ਮੁਸ਼ਕਿਲ ਕੁਸ਼ਾ ਹੋਵੇ, ਇਹਨੇ ਸਾਡੇ ਸਾਰੇ ਕੰਮ ਜਿਹੜੇ ਨੇ ਨਾ ਇਹ ਸਾਡਾ ਨਿਜਾਤ ਦਿੰਦਾ ਹੈ, ਸਾਨੂੰ ਇਸ ਮੁਸੀਬਤ ਤੋਂ ਨਾ ਇਹਨੇ ਬਚਾ ਲੈਣਾ, ਸਾਨੂੰ ਇਸ ਮੁਸੀਬਤ ਤੋਂ ਇਹਨੇ ਨਿਜਾਤ ਦੇ ਦੇਣੀ ਹੈ। ਹਾਲਾਂਕਿ ਐਸਾ ਹੁੰਦਾ ਨਹੀਂ। ਤੁਸੀਂ ਦੇਖਿਆ ਹੋਏਗਾ ਅਕਸਰ ਥਾਣਿਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ, ਕਿਸੇ ਦੇ ਉੱਤੇ ਕੋਈ ਝੂਠਾ ਪਰਚਾ ਬਣ ਜਾਂਦਾ ਅਤੇ ਉਹ ਵਿਚਾਰਾ ਨਾ ਨਸਿਆ ਜਾਂਦਾ ਹੈ ਇੱਕ ਬੰਦੇ ਕੋਲ। ਉਹਨੂੰ ਕਹਿੰਦਾ ਯਾਰ, ਮਹੱਲੇ ਵਿੱਚ ਭਾਵੇਂ ਉਹ ਹੁੰਦਾ ਜਾਂ ਰਿਸ਼ਤੇਦਾਰਾਂ ਵਿੱਚ ਹੁੰਦਾ, ਉਹਨੂੰ ਸਮਝਦਾ ਕਿ ਇਹ ਮੇਰਾ ਨਿਜਾਤ ਦਹਿੰਦਾ ਇਸ ਟਾਈਮ। ਉਹਦੇ ਕੋਲ ਜਾਂਦਾ, ਕਹਿੰਦਾ ਯਾਰ ਮੈਂ ਮੁਸੀਬਤ ਵਿੱਚ ਫਸ ਗਿਆ, ਜਲਦੀ ਨਾਲ ਮੇਰੀ ਮਦਦ ਕਰ। ਹੁਣ ਉਹਦਾ ਨਿਜਾਤ ਦਹਿੰਦਾ ਬਣ ਜਾਂਦਾ। ਉਹ ਕਹਿੰਦਾ ਚੱਲ ਆ ਯਾਰ, ਮੈਂ ਚੱਲਣਾ ਥਾਣੇ, ਚੱਲ ਕੇ ਅਤੇ ਮੈਂ ਨਾ ਤੇਰੀ ਰਿਪੋਰਟ ਦਰਜ ਕਰਾਉਣਾ ਵਾ। ਉੱਥੇ ਜਾ ਕੇ ਨਾ ਅਤੇ ਉਹਨੂੰ ਕਹਿੰਦਾ, ਥਾਣੇਦਾਰ ਨਾਲ ਗੱਲ ਕਰਦਾ ਇੱਕ ਸਾਈਡ 'ਤੇ ਹੋ ਕੇ, ਅਤੇ ਉਹਨੂੰ ਕਹਿੰਦਾ ਆ ਕੇ, ਕਹਿੰਦਾ ਰੁਪਈਆ ਨਾਲ 50,000 ਦੇ ਥਾਣੇਦਾਰ ਸਾਹਿਬ ਨੂੰ ਦੇਣਾ ਯਾਰ, ਤਾਂ ਹੀ ਤੇਰਾ ਮਸਲਾ ਹੱਲ ਹੋਏਗਾ ਨਾ। ਅਤੇ ਉਹ ਹੁਣ ਕੀ ਹੁੰਦਾ, ਉਹ ਵਿਚਾਰਾ ਗਰੀਬ ਘਰ ਆ ਕੇ ਧੀ ਦਾ ਜ਼ੇਵਰ ਵੇਚੇ, ਭਾਵੇਂ ਉਹਨੇ ਉਹਦੀ ਸ਼ਾਦੀ ਕਰਨ ਵਾਸਤੇ ਰੱਖਿਆ ਹੋਵੇ, ਕਿਸੇ ਕੋਲ ਉਧਾਰ ਫੜੇ, ਵਿਚਾਰਾ 100 ਤਰਲੇ ਕਰਕੇ ਉਹਨੇ ਉਹ ਪੈਸੇ ਇਕੱਠੇ ਕਰਨੇ ਨੇ, ਉਹਨੇ ਉਹ ਪੈਸੇ ਦੇਣੇ ਨੇ ਉਸ ਆਪਣੇ ਨਿਜਾਤ ਦਹਿੰਦਾ ਨੂੰ। ਨਿਜਾਤ ਦਹਿੰਦਾ ਨੇ ਉਹ ਪੈਸੇ ਕੁਝ ਆਪਣੀ ਜੇਬ ਵਿੱਚ ਪਾਉਣੇ ਨੇ, ਕੁਝ ਉਹਨੇ ਅੱਗੇ ਦੇਣੇ ਨੇ, ਔਰ ਉਹਦਾ ਮਸਲਾ ਫਿਰ ਵਿਚਾਰੇ ਦਾ ਵਿੱਚ ਅੜ ਜਾਣਾ। ਦੂਜੀ ਤਰਫੋਂ ਜਿਹੜਾ ਵੇ ਉਹਨਾਂ ਨੇ ਵੀ ਜਿਹੜੇ ਉਹ ਗਲਤ ਜਿਨ੍ਹਾਂ ਨੇ ਕੀਤਾ ਹੁੰਦਾ ਉਹ ਜ਼ਿਆਦਾ ਪੈਸੇ ਲਾਉਂਦੇ ਨੇ। ਮੁਜਰਮ ਜਿਹੜੇ ਹੁੰਦੇ ਨੇ, ਜ਼ਿਆਦਤੀ ਕਰਨ ਵਾਲੇ, ਉਹਨਾਂ ਨੂੰ ਆਪਣੇ ਪੈਸੇ ਦਾ ਮਾਣ ਹੁੰਦਾ, ਉਹਨਾਂ ਨੂੰ ਆਪਣੀ ਤਾਕਤ ਦਾ ਮਾਣ ਹੁੰਦਾ, ਉਹਨਾਂ ਨੂੰ ਇਹ ਮਾਣ ਹੁੰਦਾ ਕਿ ਅਸੀਂ ਪਾਵਰਫੁਲ ਲੋਕ ਹਾਂ। ਇਸ ਵਾਸਤੇ ਉਹ ਜਿਹੜਾ ਵਿਚਾਰਾ ਪੈਸੇ ਲਾਉਣ ਵਾਲਾ, ਜਿਹਨੂੰ ਨਿਜਾਤ ਦਹਿੰਦਾ ਸਮਝ ਰਿਹਾ ਹੁੰਦਾ ਨਾ, ਉਹਦਾ ਨਿਜਾਤ ਦਹਿੰਦਾ ਨਹੀਂ ਹੁੰਦਾ, ਉਹਦਾ ਮੁਸ਼ਕਿਲ ਕੁਸ਼ਾ ਨਹੀਂ ਹੁੰਦਾ, ਉਹਦੀ ਮੁਸ਼ਕਿਲ ਕੁਸ਼ਾਈ ਨਹੀਂ ਕਰ ਰਿਹਾ ਹੁੰਦਾ, ਉਹਦੀ ਹਾਜਤ ਜਿਹੜੀ ਹੈ ਉਹ ਨਹੀਂ ਉਹ ਕਰ ਰਿਹਾ ਹੁੰਦਾ, ਨਾ ਉਹਦਾ ਮਦਦਗਾਰ ਹੁੰਦਾ, ਨਾ ਉਹਦਾ ਉਹ ਹਮਦਰਦ ਹੁੰਦਾ, ਨਾ ਉਹਦਾ ਦੋਸਤ ਹੁੰਦਾ, ਉਹ ਸਿਰਫ ਦਿਖਾਵਾ ਹੁੰਦਾ। ਔਰ ਇਸ ਵਾਸਤੇ ਸਿਰਫ ਅੱਲਾਹ ਦੀ ਜ਼ਾਤ ਉਸ ਵਕਤ ਉਹਦੀ ਮਦਦ ਕਰ ਸਕਦੀ ਹੈ। ਔਰ ਜਦੋਂ ਉਹ ਸੱਚੇ ਦਿਲ ਦੇ ਨਾਲ ਆਪਣੇ ਰੱਬ ਦੇ ਹਜ਼ੂਰ ਸਜਦਾ ਰੇਜ਼ ਹੋ ਜਾਂਦਾ ਅਤੇ
फिर अल्लाह की ज़ात उहदे वास्ते कोई ऐसा मुखलिस सबब पैदा करदी है जिहड़ा उहदे कोल कोई पैसा नहीं लैंदा, जिहड़ा उहदे नाल टुरदा है बगैर किसी लालच तो। लेकिन ये की हुंदा है, ये अल्लाह ताला की तरफों भेजी गई मदद हुंदी है। जदों असी अल्लाह ताला नूं अपना हाजत रवा, अपना मददगार, अपना मुश्किल कुशा, निजात दहिंदा समझ के अपने रब दे अगे जिहड़ा है ना, वो साडा सब तो वड्डा हमदर्द है। रब साडा सारा नालों साडा वड्डा दोस्त है। जदों असी उहदे अगे दरखास्त रखांगे, उहदे अगे रोवांगे, देखो जदे असी बाहर किसी के अगे रोवांगे तो उन्होंने साडा मजाक उड़ाना हुंदा है। उन्होंने कहना हुंदा वेख्या हुण मुसीबत बनी है, हुण साडे कोल आके रोंदा पिया। तो सारी उम्र फिर तुहानूं ताने भी देने हुंदे ने कि लै जी फलाने टाइम किस तरह आके रोंदा सी, किंज आके तरले लैंदा सी, असी ना नाल टुरे हुंदे तो उसले की हुंदा। लेकिन नहीं, जदों अल्लाह की मदद शामले हाल होएगी तो वो अपने ऐसे बंदे नूं वसीला बनाएगा जिहड़ा तुहानूं ताना भी नहीं देगा, जिहड़ा तुहाडे पैसे भी नहीं फजूल लवाएगा, जिहड़े तुहाडा हालात नूं समझदे होए तुहाडी मदद करेगा और उस मदद दा तुहानूं फायदा भी होवेगा। ऐ वे मेरे रब दा सच्चा ते पक्का, मेरे रब दा जिहड़ा है ना, ये वे मेरे रब दा सच्चा ते पक्का वादा, उहदे नाल जिहड़ा अपने रब कोलों मदद मंगदा है ते अल्लाह ताला जिहड़ा उहदी मुश्किल कुशाई करदा, उहदी हाजत रवाई करदा, उहदा मददगार बनदा और उहदा हमदर्द दोस्त हुंदा। ये अल्लाह ताला सानूं समझा रहा है। तो इस तरह का साढ़े मुआशरे में आम तौर पर सानूं ये रवैये वेखण नूं मिलदे ने। इंशाअल्लाह अगले असी जिहड़ा बैठक दे विच या साडी जिहड़ी अगला सैशन होएगा इंशाअल्लाह, बाकी फिर असी उहदे विच तफसील बयान करांगे इंशाअल्लाह। जज़ाकल्लाह, सदकल्लाहुल अज़ीम।